ਤੇ ਹੁਣ ਆਪਣੀ ਉਮਰ ਕਿੰਨੀ ਹੈਗੀ ਤੁਹਾਡੀ? ਉਮਰ 110 ਸਾਲ ਤੋਂ ਅੰਦਰ 110 ਸਾਲ। ਹਾਂਜੀ ਇੱਥੇ ਰੱਖ ਰੱਬ ਹਯਾਤੀਆਂ ਬਖਸ਼ੇ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਰ ਨੀ। बड़ी बड़ी मुसीबत नहीं उਦੋਂ ਪੈਸਾ ਨਹੀਂ ਦਮ ਰਹੀ ਉਦੋਂ ਅੱਛਾ ਪੈਸਾ ਹੈ ਨਹੀਂ ਸੀ ਉਦੋਂ ਜਿਹਦੇ ਕੋਲ 100 ਰੁਪਏ ਦੇ ਆਇਆ ਨਾ ਸਕੂਟਰ ਨਾ ਗੱਡੀ ਨਾ ਕੋਈ ਸਾਈਕਲ ਨਹੀਂ ਕੋਈ ਦਬਦਾ ਗੁੜੀ ਆ ਪਿੰਡਾਂ ਦੇ ਵਿੱਚ ਕੱਚੀਆਂ ਬਾਦੀਆਂ ਦੇ ਉੱਤੇ ਪਿੰਡਾਂ ਦੇ ਨਕਸ਼ੇ ਤਾਂ ਉਕਰੇ ਪਏ ਨੇ। ਉਹ ਪਿੱਪਲਾਂ ਦੀ ਛਾਵੇਂ ਤੀਆਂ ਦੇ ਮੇਲੇ ਟੁੱਟ ਗਈਆਂ ਵੰਗਾਂ ਦੇ ਟੁਕੜੇ ਪਏ। ਅੱਛਾ ਲਾਸ਼ਾਂ ਨੂੰ ਨਾਲ ਲਾ ਦੇਵਾਂ ਸਿਰ ਵਾਲਾ ਪਾਰ ਨੀ। ਮਿੱਟੀ प्यार मोहब्बत बड़ी चीज है। बड़ी चीज है अमल फिर बाद हो जाए मुल्क बाद हो गया। हाँ गुम गए करां दे आटे दियां कोई चिड़ियां नू आखो उड़ के ही आ जो। एक बार बाबा जी की नाम जी अपना? लाल दीन। ते तुहाडे वालिद साहब दा की नाम जी? रूड़ा। ते अपना उधरों आए हो या इत्थे दे? उधर आए हैं जिला अमृतसर। जिला अमृतसर। पिंड केड़ा सी अपना? फतेहगढ़ चूड़ियां दा। फतेहगढ़ चूड़ियां। हां जी डेरा बाबा नानक। डेरा बाबा नानक। दादी साथों शेखो पंथ डेरा बाबा नानक। अच्छा डेरा बाबा नानक तुहाडे तो 6 मील सी। हां 6 मील सही हो गया। ते अपनी केड़ी बरादरी है? रमानी। रमानी। हां ठीक हो गया। ते हुण अपनी उम्र कितनी हैगी तुहाडी? उम्र 110 साल ਤੋਂ ਅੰਦਰ 110 साल। ਹਾਂਜੀ ਇੱਥੇ ਰੱਖ। ਹਾਂ ਵਾਹ ਜੀ ਵਾਹ। ਇਹ 32 ਸਾਲਾਂ ਦੇ ਜਦੋਂ ਸਾਡੀ ਉਧਰ ਵੀ ਹੋਈ। ਅੱਛਾ 32 ਸਾਲ ਦੇ ਸੀ ਜਦੋਂ 47 ਦੇ ਵਿੱਚ ਆਏ? ਹਾਂਜੀ ਬਿਲਕੁਲ। ਤੇ ਵਿਆਹ ਵੀ ਉੱਥੇ ਹੋਇਆ? ਵਿਆਹ ਉਧਰ ਦਾ ਕਿਹੜੇ ਪਿੰਡ ਹੋਇਆ ਸੀ ਵਿਆਹ? ਯਾਰ ਉਹਦੇ ਭੂਰੇ ਜੰਮੇ ਦਾ ਕਿਮਿਆਰੀ ਦਾ ਚੁਮਿਆਰੀ ਲਾਗੇ। ਸਹੀ ਹੋ ਗਿਆ। ਤੇ ਬੱਚੇ ਵੀ ਉੱਥੇ ਪੈਦਾ ਹੋਏ ਸੀ? ਬੱਚਾ ਇੱਧਰ ਆ ਕੇ ਪੈਦਾ ਹੋਇਆ। ਅੱਛਾ ਵੱਡਾ ਬੱਚਾ ਉਹ 80 ਸਾਲ ਦਾ ਤੁਹਾਡਾ ਮੁੰਡਾ ਵਾ? ਹਾਂਜੀ ਚਲੋ ਜੀ ਰੱਬ ਹਯਾਤੀਆਂ ਬਖਸ਼ੇ। ਤੇ ਉੱਥੇ ਜਿੱਥੇ ਤੁਸੀਂ ਪਿੰਡ 'ਚ ਰਹਿੰਦੇ ਸੀ ਉਹਦੇ ਲਾਗੇ ਲਾਗੇ ਪਿੰਡਾਂ ਦੇ ਨਾਮ ਪਤਾ ਵਾ? ਹਾਂ ਜੀ ਪਤਾ ਭੋਰਮਾ ਬਲਾਲਾ। ਅੱਛਾ ਅੱਗੇ ਚੂੜੀਆਂ ਦਾ ਲਾਗੇ ਲੀਲਾ ਹੀ ਤੇਜੇ ਲੀਲਾ ਤੇਜਾ ਹੀ ਤੇਜਾ। ਤੇਜੇ ਹੂੰ ਇਹ ਪਿੰਡ ਭਾਸ਼ਾ ਦੇ ਸਾਰੇ ਜਾਣਦੇ ਆ ਜਿਹੜਾ ਗੁਰਦਾਸਪੁਰ ਦਾ ਹੋਊ। ਤੁਹਾਡੇ ਪਿੰਡ ਦਾ ਕੋਈ ਨੰਬਰਦਾਰ ਕੌਣ ਸੀਗਾ? ਨੰਬਰਦਾਰ ਉਹਦਾ ਨਾਮ ਰਾਂਝਾ ਨੰਬਰਦਾਰ। ਰਾਂਝਾ। ਤੇ ਫਤਿਹਗੜ੍ਹ ਚੂੜੀਆਂ ਦੇ ਵਿੱਚ ਆਪਣੇ ਸਰਦਾਰ ਵੀਰ ਕਿੰਨੇ ਕਿ ਸੀਗੇ? ਤੇ ਸਾਡੇ ਪਿੰਡ ਜੀ ਕੋਈ ਘਰ ਸਿੱਖਾਂ ਇੱਕੋ ਹੀ ਘਰ? ਇੱਕੋ ਘਰ ਬਾਕੀ ਦੇ ਹਿੰਦੂ ਤਰਖਾਨ। ਠੀਕ ਹੋ ਗਿਆ ਠੀਕ ਹੋ ਗਿਆ। ਉਹ ਕੋਟੇ ਜਾਂਦੇ ਨੇ ਕੋਟੇ। ਅੱਛਾ ਮਾਈ ਕਰਨ ਉਹਨੂੰ ਪੈਸਾ ਨਹੀਂ ਦਮਦਾ। ਅੱਛਾ ਪੈਸਾ ਹੈ ਨਹੀਂ ਉਹਨੂੰ। ਠੀਕ। ਹੋਰ ਵੀ ਦਿਹਾੜੀ ਕੋਟੇ ਜਦੋਂ ਕੋਟਾ ਘਰ ਹੋਇਆ ਨਾ ਅੱਛਾ ਚਾਲ ਆਇਆ ਕੋਟੇ। ਅੱਛਾ ਅਸੀਂ ਮੰਮੀ ਮੈਂ 12 ਸਾਲਾਂ ਦੇ ਕੋਟੇ ਗਏ ਆ। ਅੱਛਾ ਕੋਟਾ ਕੋਇਟਾ ਦੀ ਗੱਲ ਕਰ ਰਹੇ ਹੋ? ਕੋਟਾ ਇੱਧਰ ਕੋਟਾ ਹੈ ਅੱਛਾ ਕੋਟਾ। ਕੋਟਾ ਸ਼ਹਿਰ ਜੀ। ਠੀਕ ਠੀਕ। ਉਹਨੂੰ ਕੰਮ ਕਰਨ ਗਏ ਉਹਦੇ ਕੋਲ ਖਿਆ ਨਹੀਂ ਮਿਹਨਤ ਨਹੀਂ ਦਮਦੀ ਪੈਸਾ ਨਹੀਂ ਦਮਦਾ। ਅੱਛਾ ਤੇ ਉੱਥੇ ਮਿਹਨਤ ਮਜ਼ਦੂਰੀ ਕਰਦੇ ਸੀ? ਉਹਨੇ ਮਹੀਨਾ ਕਮਾਇਆ। ਅੱਛਾ ਸਾਡੇ ਇੱਥੇ ਨਹੀਂ ਰਹਿਣਾ ਹੁਣ। ਸਹੀ ਹੋ। ਨਿਕਲ ਆਇਆ ਹਾਂ ਤੇ ਅੱਲਾ ਦਾ ਬੰਦਾ ਬਾਈ ਦੇ ਰਿਹਾ ਲੋਕੋ ਨਿਕਲ ਜੋ ਕੋਟਾ ਘਰ ਹੋ ਜਾਣਾ। ਅੱਛਾ ਕੋਟਾ ਘਰ ਹੋ ਜਾਣਾ ਕਹਿੰਦੇ ਨੇ ਬਾਈ ਦੇ ਚੌਕੇ ਦੇ ਕੋਟਾ ਬਣਾ। ਅੱਛਾ ਜਦ ਜਦ ਆਇਆ ਤੇ ਕੋਟਾ ਘਰ ਹੋ ਗਿਆ। ਸਹੀ ਸਹੀ। ਤੇ ਉੱਥੇ ਤੁਸੀਂ ਮਜ਼ਦੂਰੀ ਕਰਨ ਗਏ? ਮਜ਼ਦੂਰੀ ਕਰਨ ਗਏ। ਸਹੀ ਸਹੀ।
ਤੇ ਜਿਹੜੇ ਪਿੰਡ ਤੁਸੀਂ ਰਹਿੰਦੇ ਸੀਗੇ ਉੱਥੇ ਆਪਣਾ ਸਰਦਾਰ ਜਾਂ ਜਿਹੜੇ ਹਿੰਦੂ ਨਾਲ ਤੁਹਾਡੇ ਰਹਿੰਦੇ ਸੀ ਉਹਨਾਂ ਨਾਲ ਕਿਸ ਤਰ੍ਹਾਂ ਤੁਹਾਡੇ ਦਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ, ਮੇਲ ਮਿਲਾਪ? ਬੜੀ ਚੰਗੇ ਵਰਦੇ ਸਾਡਾ। ਅੱਛਾ, ਹਾਂ ਬੜਾ ਸੋਹਣਾ ਵਰਦੇ ਹਾਂ ਬਾੜੀ ਸਾਰੀ। ਆਪਸ ਦੇ ਵਿੱਚ ਵਿਆਹਾਂ ਸ਼ਾਦੀਆਂ ਗਮੀ ਖੁਸ਼ੀ ਚ? ਤੁਹਾਡੇ ਵਿਆਹ ਤੇ ਗਿਆ ਹੈ ਕੋਈ? ਹਾਂ ਤੁਹਾਡੇ ਵਿਆਹ ਤੇ ਕੌਣ ਗਿਆ ਹੈ? ਕੌਣ ਕਰ ਗਿਆ ਜੀ ਤੁਸੀਂ ਜਾਂਦੇ ਸਾਡੇ ਵਿਆਹ ਵਿੱਚ ਜਾਣਾ ਹਾਂ। ਆਪਣੀ ਬਰਾਤੀ ਜਾਣਾ ਹੀ ਹੋਰ ਜਾਣਾ। ਤੁਹਾਡੀ ਬਰਾਦਰੀ ਗਈ? ਹਾਂ ਹਿੰਦੂ ਜਾਂ ਸਰਦਾਰ ਨਹੀਂ ਗਏ ਸੀ? ਅੱਛਾ, ਇੱਥੇ ਉਧਰੋਂ ਸ਼ੇਰੋਗੀ 11 ਸਾਲ ਅਸੀਂ ਰਹੇ ਸ਼ੇਰੋਗੀ ਆ ਸ਼ੇਰ ਮਾਲੀ ਜਾਣਾ ਦੇ। ਅੱਛਾ, ਉੱਥੋਂ ਸਾਡੇ ਪਿੰਡ ਉੱਥੇ ਮੇਰੇ ਸਹੁਰੇ ਜਿੱਥੇ ਉੱਥੋਂ ਕੁੜੀ ਵਿਆਹੀ ਸੀ ਸ਼ੇਰੋਗੀ। ਅੱਛਾ, ਉਹਨਾਂ ਕੇ ਕੰਮੀ ਨਹੀਂ ਦੱਬਦਾ ਪਈ ਤੇ ਬੋਲਾ ਨਹੀਂ ਢੋਇਆ ਕਰੋ। ਅੱਛਾ, ਉਹਦੇ ਨਾਲ ਹੀ ਢੋਲੇ ਤੇ ਬਹੁਤ ਢੋਲੇ ਤੇ 11 ਸਾਲ ਸ਼ੇਰੋਗੀ। ਪੰਜ ਨੇ ਕਰਾਇਆ ਦੌੜਦਾ ਹੁੰਦਾ ਜਦੋਂ ਅੱਛਾ। ਪੰਜ ਪੰਜ ਆਨੇ ਆਨੇ ਠੀਕ ਹੋ ਗਿਆ। ਤੇ ਰੁਪਈਏ ਫੇਰ ਘਿਓ 2.5 ਦੀ ਮਨ 2 ਰੁਪਈਏ 2.5 ਦੀ ਮਨ ਕਣਕ 2 ਰੁਪਈਏ ਮਨ ਛੋਲੇ ਹੁੰਦੇ 2 ਰੁਪਏ ਮਨ ਕਣਕ ਤੇ ਹੁਣ 11-1200 ਨੂੰ ਹੋਈ ਪਈ। 12 ਅੱਛਾ, ਤੇ 2.5 ਰੁਪਈਏ ਮਨ ਛੋਲੇ ਹੁੰਦੇ ਆ ਗੁੜੀ ਆ ਅੱਛਾ, ਇਹ ਦਬਦੀ ਦੀ ਮਾਫੀ। ਅੱਛਾ। ਜਦੋਂ ਆਪਣਾ ਤੁਸੀਂ ਦੱਸ ਰਹੇ ਸੀ ਕਿ ਸਾਰਾ ਕੁਝ ਵਧੀਆ ਸੀ 47 ਤੋਂ ਪਹਿਲੇ, ਤੇ 47 ਦੇ ਵਿੱਚ ਤੁਹਾਡੇ ਪਿੰਡ ਕਿਸ ਤਰ੍ਹਾਂ ਆਏ ਤੁਸੀਂ, ਕੀ ਕੁਝ ਉੱਥੇ ਹੋਇਆ? ਬਾਤ ਬਾਤ ਹੋਈ ਬੜੀ ਚੰਗੀ ਕਾਂ ਨਿਕਲੇ ਲੋਕ ਨਹੀਂ ਨਿਕਲ ਗਿਆ ਅੱਛਾ, ਕਾਂ ਨਿਕਲੇ ਉੱਥੇ 2 ਦਿਨ ਗੱਡੀ ਚੱਲਦੀ ਵੀ ਨਾਰਵਾਲ ਆਉਂਦੀ ਵੀ ਅੰਮ੍ਰਿਤਸਰੋਂ। ਅੱਛਾ, ਮੈਂ ਚਲਾ ਗਿਆ ਫਿਰ ਦੋੜੀ ਵਾਲਾ। ਅੱਛਾ, ਅਸੀਂ ਗੱਡੀ ਬਹਿ ਕੇ ਆ ਗਏ ਅੱਛਾ, ਤੇ ਇੰਨੀ ਜੀ ਹੈ ਗੱਡੀ ਬਹਿ ਕੇ ਆ ਗਿਆ ਤੇ ਅਸੀਂ ਮੁੜ ਕੇ ਚਲੇ ਗਏ ਆ। ਅੱਛਾ, ਫਿਰ ਮੈਂ ਗਿਆ ਫਿਰ ਮੈਂ ਵੀ ਚਲੋ ਬਿਸਤਰਾ ਆਪਣਾ ਚੁੱਕ ਲਿਆਉਣਾ ਕੋਈ। ਉਹ ਫਿਰ ਅੱਲਾ ਦਾ ਹੁਕਮ ਹੋਇਆ ਮੈਂ ਬਿਸਤਰੇ ਚੁੱਕ ਕੇ ਆਇਆ ਤੇ ਅੱਗੇ 2 ਲਾਸ਼ਾਂ ਗੱਡੀਆਂ ਦੀਆਂ ਭਰੀਆਂ ਸਾਡੇ ਪਿੰਡ। ਅੱਛਾ, ਗੱਡੀ ਨੂੰ ਭਰ ਕੇ ਖੜ ਕੇ ਖਾਣ ਸੁੱਟੀਆਂ ਨੂੰ ਤੇ ਮੈਂ ਕਿਹਾ ਗੱਡੀ ਆ ਗਈ ਹੋਣੀ ਮੈਂ ਵੀ ਰਹਿ ਗਿਆ ਇੱਕ ਦਾ ਮੈਂ ਨਹੀਂ ਬਚਦਾ। ਅੱਛਾ। ਬਲਮਾ ਟੰਕਾ ਕੇ ਮਾਰੇ ਉਹਨਾਂ ਨੇ। ਅੱਛਾ। ਹਾਂ। ਤੇ ਹੋਰ ਉਸ ਤੋਂ ਇਲਾਵਾ ਆਪਣੇ ਪਿੰਡ 'ਚ ਤੇ ਕੋਈ ਹੋਰ ਇਸ ਤੋਂ ਇਲਾਵਾ ਕੋਈ ਕਤਲੋ ਗਾਰਤ ਨਹੀਂ ਹੋਈ? ਕੋਈ ਨਹੀਂ ਹੋਰ ਰਸਤੇ ਦੇ ਵਿੱਚ ਕੋਈ ਵੇਖੀ ਹੋਵੇ? ਨਹੀਂ ਰਸਤੇ ਇੱਧਰ ਆਣ ਕੇ ਫਿਰ ਬੜੀ ਆ ਦੋ ਦੇ ਲਾਗੇ ਆ ਨਹਿਰ ਲਾਗੇ ਨਾਰੋਲ ਛੱਡ ਕੇ ਨਿਕਲੀ ਅੱਛਾ। ਇੱਥੇ ਫਿਰ ਦੁਨੀਆ ਬੜੀ ਫਾਰ ਲਾਸ਼ਾਂ ਥੱਲੇ ਦੇ ਕਿਹੜੀ ਜਗ੍ਹਾ ਪਈਆਂ ਸੀ? ਆ ਦੌੜ ਦਾ ਲਾਗੇ ਹੈਗੇ ਨਹੀਂ ਮੈਂ ਇੱਧਰ ਮੈਂ ਸ਼ਰੀਫ ਬਾਰਡਰ ਦੇ ਲਾਗੇ ਦਾ ਗਿਆ ਦੌੜ ਆਉਂਦੀ ਅੱਛਾ, ਅੱਛਾ, ਵਾਗਾ। ਇਹ ਆਵਾਂਗੇ ਅੱਛਾ, ਇੱਥੇ ਦੁਨੀਆ ਬੜੀ ਬਾਹਰ ਆ ਅੱਛਾ, ਅੱਛਾ, ਉੱਤੋਂ ਦੀ ਦੁਨੀਆ ਲਾਸ਼ਾਂ ਦੀ ਲੰਘ ਗਈ ਅੱਛਾ। ਲਾਸ਼ਾਂ ਦੀ ਉੱਪਰੋਂ ਲੰਘਦੇ ਰਹੇ? ਉੱਤੋਂ ਹੀ ਲੰਘ ਗਏ ਅੱਛਾ। ਇੰਨੀ ਬਾਹਰ ਫੜ ਹੋਈ ਤੇ ਮਤਲਬ ਕੀ ਹੋਇਆ? ਤੁਸੀਂ ਦੱਸਣ ਦੇ ਸੀ ਕਿ ਪਹਿਲੇ ਤੇ ਬਿਲਕੁਲ ਸਭ ਕੁਝ ਠੀਕ, ਆਪਸ ਦੇ ਵਿੱਚ ਮੇਲ ਮਿਲਾਪ ਵਧੀਆ, ਫਿਰ ਇੱਕਦਮ ਆਹ ਕੀ ਹੋ ਵੀ ਗਿਆ? ਇੱਕਦਮ ਅੱਲਾ ਦਾ ਹੁਕਮ ਹੋਇਆ ਫਿਰ ਗੜ ਕਾਂਗਾ ਦਾ ਲੜਾਈ ਚਾਲੂ ਹੋਈ ਅੰਗਰੇਜ਼ 100 ਸਾਲ ਕਰਕੇ ਗਾਹ ਗਏ ਨੇ। ਅੱਛਾ। ਛੇੜਖਾਨੀ ਕਰਕੇ ਹਿੰਦੂ ਘਰ ਵੱਖਰੇ ਹੋ ਜਾ ਮੁਸਲਮਾਨ ਵੱਖਰੇ ਹੋ ਜਾ। ਅੰਗਰੇਜ਼ ਛੇੜਖਾਨੀ ਕਰ ਗਏ ਹੈ? ਹਾਂ ਉਹ ਵੀ ਵੱਖਰੇ ਹੋ ਜਾ ਉਹ 100 ਸਾਲ ਕਰਕੇ ਗਾਹ ਗਿਆ। ਆਹੋ, ਸਹੀ ਤੇ ਸਹੀ। ਮੁਸਲਮਾਨ ਉਧਰ ਬਹੁਤ ਆ ਗਏ ਸਾਡੇ ਲੋਕ ਬਹੁਤ ਹਾਂ, ਸਾਡੇ ਨਾਲੋਂ ਬਹੁਤ ਹੈ। ਹਾਂ ਦਿੱਲੀ ਦਾ ਇਲਾਕਾ ਸਭ 8-6 ਜੀ ਦੇ ਆਏ ਨੇ ਸਾਰੇ ਫਿਰ ਬਹੁਤ ਅੱਛਾ। ਲੁਧਿਆਣਾ ਜਲੰਧਰ ਹੁਸ਼ਿਆਰਪੁਰ ਅਬਾਲੀਏ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਅੰਮ੍ਰਿਤਸਰ ਇਹ ਜਿਹੜੇ ਆਏ ਨੇ। ਅੱਛਾ, ਅੱਛਾ, ਮੈਂ ਹੋਰ ਕੋਈ ਵੀ ਆਇਆ ਉਧਰ ਪਰ ਸਾਰੇ ਇਲਾਕਾ ਸਾਰਾ ਹੀ ਮੁਸਲਮਾਨਾਂ ਦਾ। ਆਹੋ, ਦਿੱਲੀ ਦਾ ਇਲਾਕਾ ਸਭ ਮੁਸਲਮਾਨ ਆਹੋ, ਮਲੇਰ ਕੋਟਲਾ ਸਾਰਾ ਹਾਂ ਸਭ ਉਧਰ ਹੀ ਨਹੀਂ ਆ। ਅੱਛਾ। ਤੇ ਹੁਣ ਇਹ ਦੱਸੋ ਕਿ ਇੱਥੋਂ ਗਏ ਵੀ ਹੋ ਆਪਣਾ ਪਿੰਡ ਕਿ ਨਹੀਂ? ਨਾ ਮੁੜ ਕੇ ਜਾਣਾ ਕਿ ਨਾ ਜਾਣਾ। ਅੱਛਾ, ਯਾਦ ਆਂਦਾ, ਚੇਤੇ ਹਾਂ ਆਂਦਾ? ਜੀਤਾ ਦੇ ਉਹਦਾ ਵਿਆਹ ਬਹੁਤ ਸਾਡਾ ਪਿੰਡ ਹੈ ਦੂਜੇ ਦਿਨ ਪਿੰਡ ਚਲੇ ਜੀਦਾ ਇੱਥੋਂ ਅੱਛਾ, ਤੁਰ ਕੇ ਆਉਂਦੇ ਰਹੇ ਤੁਰ ਕੇ ਜਾਂਦੇ ਅੱਗੇ ਲਾਡੀ ਮੋਟਰ ਲੱਭਦੀ ਨਹੀਂ ਹੁੰਦੀ ਆਹੋ। ਕੋਈ ਸ਼ੈ ਨਹੀਂ ਹੁੰਦੀ। ਇਧਰੋਂ ਜਾਂਦੇ ਸੀ ਉਧਰ? ਇੱਧਰ ਵੀ ਜਾਂਦੇ ਉੱਧਰ ਵੀ ਆਉਂਦੇ ਆ। ਅੱਛਾ, ਅੱਛਾ। ਹਾਂ ਬੱਲੇ ਜੀ। ਤੀਜੇ ਦਿਨ ਵੀ ਅਸੀਂ ਆਚੇ ਰੋਗੇ ਆਈਦੇ। ਤੇ ਜੇ ਤੁਹਾਡਾ ਪਿੰਡ ਦਾ ਕੋਈ ਬੰਦਾ ਲੱਭਦੀ ਏ? ਉਧਰ ਬੰਦਾ ਉਧਰ ਸਾਡੇ ਪਿੰਡ ਦਾ ਕੋਈ ਬੰਦਾ ਰਿਹਾ ਹੀ ਸਾਡੇ ਆਣ ਰਿਹਾ ਹੀ ਨਹੀਂ ਕੋਈ ਨਹੀਂ। ਅੱਛਾ, ਕੋਈ ਨਹੀਂ ਰਿਹਾ ਫਿਰ ਵੀ ਕੋਈ ਲੱਭ ਹੀ ਜਾਊਗਾ। ਕੋਈ ਸ਼ੈ ਨਹੀਂ ਲੱਭਦਾ ਕੋਈ ਬੁੱਢਾ ਵੱਡਾ ਭਾਈ ਆਹੋ, ਬੜਾ ਬੰਦਾ ਤੁਹਾਡੇ ਆਣ ਦਾ। ਸਾਡੇ ਆਣ ਦਾ ਬਾਹਰ ਖਾ ਵਗੈਰੇ ਇੱਧਰ ਮੇਰੇ ਆਣੀ ਸਾਰੇ ਬਾਹਰ ਖਾ ਵਗੈਰੇ। ਅੱਛਾ, ਹੁਣ ਆਖਰੀ ਗੱਲ, ਜਿਹੜਾ ਹੁਣ ਆਪਸ ਦੇ ਵਿੱਚ ਅਸੀਂ ਲੜੀ ਜਾ ਰਹੇ ਹਾਂ, ਹਾਂਜੀ ਹਾਂਜੀ ਤੇ ਇਹ ਲੜਨਾ ਚਾਹੀਦਾ ਕਿ ਪਿਆਰ ਮੁਹੱਬਤ ਨਾਲ ਰਹਿਣਾ? ਪਿਆਰ ਮੁਹੱਬਤ ਰਹਿਣਾ ਚਾਹੀਦਾ। ਪਿਆਰ ਮੁਹੱਬਤ ਬੜੀ ਹਾਂ, ਚੀਜ਼ ਹੈ। ਬੜੀ ਚੀਜ਼ ਆ ਦਿਓ ਅਮਲ ਫਿਰ ਬਾਦ ਹੋ ਜਾਏ ਮਨ ਬਾਦ ਹੋ ਗਿਆ। ਹਾਂ, ਗੱਲ ਤੇ ਤੁਹਾਡੇ ਵਰਗੇ ਬਜ਼ੁਰਗ ਆਪਣਾ ਆਪਣਾ ਪਿੰਡ ਹਾਂ ਵੀ ਜੀ ਦੇਖ ਲੈਣਗੇ। ਛੇੜਖਾਨੀ ਨਾ ਕਰੇ ਤਾਂ ਫਿਰ ਸ਼ੁਰੂ ਹੋਣਾ ਚਾਹੀਦਾ ਵਾ। ਹਾਂਜੀ, ਗੱਲ ਤੇ ਆ ਚਲੋ ਜੀ, ਵਧੀਆ ਜੀ, ਤੁਹਾਡੇ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਹੈ। ਚਾਹੀਦੀ ਹੈ। ਰੱਬ ਸੋਹਣਾ ਤੁਹਾਡੀ ਹਯਾਤੀ ਕਰੇ। ਤੁਸੀਂ ਸਾਡੇ ਬਜ਼ੁਰਗ ਹੋ, ਸਾਰੇ ਬਜ਼ੁਰਗ ਤੇ ਸਾਰਿਆਂ ਦੇ ਸਾਂਝੇ ਹੀ ਹੁੰਦੇ ਆ, ਤੇ ਨਾਲ ਜੋ ਗੱਲਾਂ ਤੁਹਾਡੇ ਕੋਲ ਨੇ ਉਹ ਅੱਜ ਕੱਲ ਸਾਨੂੰ ਕਿੱਥੇ ਲੱਭਣੀਆਂ? ਬੜੀ ਬੜੀ ਮੁਸੀਬਤਾਂ ਨਹੀਂ ਉਦੋਂ ਪੈਸਾ ਨਹੀਂ ਲੱਭਦਾ ਜੀ ਉਦੋਂ ਅੱਛਾ। ਪੈਸਾ ਹੈ ਨਹੀਂ ਸੀ ਉਦੋਂ ਜਿਹਦੇ ਕੋਲ 100 ਰੁਪਏ ਦੇ ਸ਼ਾਹ ਆ ਨਾ ਸਕੂਟਰ ਨਾ ਗੱਡੀ ਨਾ ਕੋਈ ਸਾਈਕਲ ਨਹੀਂ ਕੋਈ ਲੱਭਦਾ ਗੁੜੀ ਆ ਪਿੰਡਾਂ ਦੇ ਵਿੱਚ ਕੱਚੀਆਂ ਬਾਦੀਆਂ ਹਨ। ਵਿਆਹ ਬਾਬਾ ਵਿਆਹ ਤੇਰੇ ਤੇ ਕਿੰਨੇ ਪੈਸੇ ਲੱਗੇ? ਹਾਂ
ਤੁਹਾਡੇ ਵਿਆਹ ਦੇ ਕਿੰਨੇ ਪੈਸੇ ਵਿਆਹ ਲੱਗੇ ਦੇ ਬੜੇ ਪੈਸੇ ਦਾ ਕਿੰਨੇ ਕਿੰਨੇ ਲਾਏ ਸੀ ਦੱਸੋ ਪੈਸੇ ਬਥੇਰੇ ਲੱਗ ਗਏ ਵਿਆਹ ਦੇ ਅੱਛਾ ਉਦੋਂ ਕੋਈ ਸ਼ਾਇਦ ਨਹੀਂ ਨਾ ਉਹਨੇ ਜਾਇਦਾ ਤਾਂ ਦਿੰਦੇ ਘਰ ਇਹ ਬਾਹਰ ਦਿੰਦੇ ਉਹ ਤਾਂ ਇੱਕ ਨਿੱਕੀ ਜਿਹੀ ਸੂੜੀ ਦਿੰਦੇ ਵੀ 2 ਰਜਾਈਆਂ ਤੇ 5-7 ਭਾਂਡੇ ਅੱਛਾ ਤੇ ਕਾਹਦੇ ਤੇ ਵਿਆਹਣ ਕਾਤੇ ਗਏ ਘੋੜਿਆਂ ਖੋਤਿਆਂ ਦੇ ਘੋੜਿਆਂ ਖੋਤਿਆਂ ਦੇ ਤੇ ਤੁਸੀਂ ਕਾਹਤੇ ਬੈਠੇ ਰਾਤਾਂ ਰਹਿ ਘੋੜੇ ਗਈਆਂ, ਰਾਤਾਂ ਰਹਿ ਗਈਆਂ ਤੇ? ਤੁਸੀਂ ਕਾਹਤੇ ਬੈਠੇ ਸੋ ਅਸੀਂ ਘੋੜੇ ਤੇ ਬਹਿ ਗਏ ਅੱਛਾ ਜੋੜਿਆਂ 'ਚ ਕੁੜੀਆਂ ਨੇ ਜਾਣਾ ਹਾਂ ਆ ਉਹ ਵਕਤ ਨਹੀਂ ਗਏ ਹੁਣ ਜੰਜ ਰਾਤ ਰਹੀ ਹੋ ਫਿਰ ਕੇ ਰਾਤ ਰਹੀ ਸੀ ਜੰਝ? ਭਾਵੇਂ ਨੇੜੇ ਜਾਈ ਤਾਂ ਦੀ ਰਾਤ ਰਹੀ ਸੀ ਕਿੰਨੀ ਸੀ ਜੰਜ ਕਿੰਨੀ ਗਈ ਜੰਜ ਆਹੀ 100 ਬੰਦਾ 100 100 ਬੰਦਾ ਹਾਂ ਲਿਓ। ਤੇ 100 ਦਾ 100 ਹੀ ਰਾਤ ਉੱਥੇ ਹੀ ਰਿਹਾ ਹਾਂ ਰਾਤ ਰਿਹਾ ਤੇ ਉਹਨਾਂ ਨੇ ਕੀ ਖਵਾਇਆ ਸੀ ਹੋਇਆ ਵੀ ਜੋ ਕਿਸਮਤ ਦਾ ਮਿਲ ਗਿਆ ਖਾਣਾ ਕੁੱਕੜ ਖਵਾਇਆ ਸੀ ਸਬਜ਼ੀ ਖਵਾਈ ਬੜੀ ਇਹੋ ਕੋਈ ਗੋਸ਼ਤ ਕੜਾ ਰੋਟੀ ਹੁੰਦੀ ਹੈ ਕੀ ਹੈ ਚਲੋ ਬਾਬਾ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਅੱਛਾ ਲਓ ਜੀ ਬਜ਼ੁਰਗ। ਇਹ ਬੜੀ ਆ ਇਧਰ ਜੇ ਗੁਰਦੁਆਰਾ ਇਧਰ ਆ ਗਿਆ ਜਾਓ ਨਾ ਗੁਰਦੁਆਰਾ ਇੱਧਰ ਹੈ ਹਾਂ ਚਲੋ ਠੀਕ ਹੈ ਲਓ ਜੀ ਬਜ਼ੁਰਗਾਂ ਨਾਲ ਕੀਤੀ ਗੱਲਬਾਤ ਰੱਬ ਸੋਹਣਾ ਇਹਨਾਂ ਦੀ ਹਯਾਤੀ ਕਰੇ 110 ਸਾਲ ਇਹਨਾਂ ਦੀ ਉਮਰ ਹੈ ਔਰ ਇਹ ਇਹੀ ਬਜ਼ੁਰਗ ਨੇ ਸਾਡੇ ਕੋਲ ਇਹੀ ਸਾਡਾ ਸਰਮਾਇਆ ਹੈ ਇਹੀ ਸਾਡਾ ਇਤਿਹਾਸ ਹੈ ਇਹਨਾਂ ਕੋਲ ਸਭ ਕੁਝ ਜੋ ਕਿਤਾਬਾਂ ਨਹੀਂ ਦੱਸਦੀਆਂ ਜੋ ਸ਼ਾਇਦ ਮੀਡੀਆ ਨਹੀਂ ਦੱਸਦਾ ਉਹ ਸਭ ਕੁਝ ਇਹ ਬਜ਼ੁਰਗ ਦੱਸਦੇ ਨੇ ਔਰ ਇਹਨਾਂ ਬਜ਼ੁਰਗਾਂ ਰਾਹੀਂ ਅਸੀਂ ਆਪਸ ਦੇ ਵਿੱਚ ਦੋਵਾਂ ਪੰਜਾਬਾਂ ਦੇ ਵਿਚਕਾਰ ਇੱਕ ਪਿਆਰ ਮੁਹੱਬਤ ਦੀ ਇੱਕ ਲਹਿਰ ਚਲਾ ਰਹੇ ਹਾਂ ਸੋ ਇਹ ਲਹਿਰ ਇਸ ਤਰ੍ਹਾਂ ਚੱਲਦੀ ਰਹੇਗੀ ਅਸੀਂ ਆਪਣੀ ਅਗਲੀ ਕਹਾਣੀ ਦੇ ਵਿੱਚ ਤੁਹਾਡੇ ਨਾਲ ਫਿਰ ਮਿਲਾਂਗੇ ਰੱਬ ਰੱਖਾ ਜੀ